ਮੈਨੂੰ ਲੱਗਦਾ ਵੀ ਇਹ ਅਜੇ ਬੜਾ ਟੀਡੀਐਸ ਕਿਸਮ ਦਾ ਡਾਇਲੌਗ ਹੋਏਗਾ, ਕਿਉਂਕਿ ਪਹਿਲਾ ਸਪੋਇਲਰ ਤਾਂ ਇਜ਼ਰਾਈਲ ਹੈ। ਅਸੀਂ ਉਹ ਦੇਖਿਆ ਵੀ ਲੈਬਨਾਨ ਤੇ ਅਟੈਕ ਕਰਕੇ ਔਰ ਫਿਰ ਖੁਦ ਵੀ ਕਿਹਾ ਜੀ ਲੈਬਨਾਨ ਹਿੱਸਾ ਨਹੀਂ ਸੀ ਫਾਇਰ ਵਾਲੀ ਐਗਰੀਮੈਂਟ ਦਾ 2 ਹਫ਼ਤੇ ਦਾ। ਇਹੀ ਗੱਲ ਫਿਰ ਮਿਸਟਰ ਵੈਂਸ ਨੇ ਵੀ ਦੁਹਰਾਈ। ਵਾਈਟ ਹਾਊਸ ਦੀ ਪ੍ਰੈਸ ਸੈਕਟਰੀ ਬੀਬੀ ਨੇ ਇਹ ਕਿਹਾ ਕਿ ਜੀ ਜਿਹੜਾ ਈਰਾਨ ਦਾ 10 ਨੁਕਤਿਆਂ ਵਾਲਾ ਉਹਨੂੰ ਤਾਂ ਅਸੀਂ ਡਸਟਬਿਨ 'ਚ ਸੁੱਟ ਦਿੱਤਾ ਹੈ, ਕਿਉਂਕਿ ਉਹ ਤਾਂ ਜਾਲੀ ਸੀ, ਸਾਨੂੰ ਕੋਈ ਹੋਰ ਦਿਖਾਇਆ ਗਿਆ ਸੀ। ਕਿਤੇ ਨਾ ਕਿਤੇ ਜਿਹੜਾ ਅਮਰੀਕਨ ਪੋਜੀਸ਼ਨ ਭਾਵੇਂ ਉਹ ਨੈਗੋਸ਼ੀਏਸ਼ਨ ਟੇਬਲ ਤੇ ਗਏ ਨੇ, ਪਰ ਇੱਕ ਅਜੇ ਵੀ ਉਹ ਲੌਬੀ ਜਿਹੜੀ ਟਕਰਾਅ ਨੂੰ ਜਾਰੀ ਰੱਖਣਾ ਚਾਹੁੰਦੀ ਆ ਉਹ ਮੌਜੂਦ ਹੈ। ਇਜ਼ਰਾਈਲ ਨੂੰ ਪੁੱਛਿਆ ਨਹੀਂ ਗਿਆ, ਉਹਨੂੰ ਦੱਸਿਆ ਗਿਆ। ਸੋ ਜੋ ਇਹ ਤਾਂ ਠੀਕ ਹੈ ਵੀ ਉਹ ਡਿਫਾਈ ਨਹੀਂ ਕਰ ਸਕਦਾ, ਤੇ ਇਸੇ ਲਈ ਉਹਨੇ ਇਹ ਲੈਬਨਾਨ ਵਾਲੀ ਦਿਲਵਦੀ ਕੀਤੀ। ਸੋ ਕਿਉਂਕਿ ਪਾਕਿਸਤਾਨ ਤੋਂ ਇਜ਼ਰਾਈਲ ਵੀ ਵੇਰੀ ਹੈ ਕਾਫੀ। ਪਾਕਿਸਤਾਨ ਇੱਕੋ ਇੱਕ ਨਿਊਕਲੀਅਰ ਪਾਵਰ ਹੈ। ਪਾਕਿਸਤਾਨ ਔਰ ਤੁਰਕੀਏ ਦਾ ਰਿਲੇਸ਼ਨਸ਼ਿਪ ਔਰ ਇਹਦੇ 'ਚ ਵੀ ਵਿਚੋਲਗੀ 'ਚ ਤੁਰਕੀਏ ਨੂੰ ਵੀ ਇਜ਼ਰਾਈਲ ਨੇ ਪਿਛਲੇ ਦਿਨਾਂ 'ਚ ਆਪਣਾ ਐਨਮੀ ਉਹਨਾਂ ਨੇ ਕਿਹਾ ਜੀ ਸਾਨੂੰ ਕੱਲਾ ਸ਼ੀਆ ਇਸਲਾਮ ਤੋਂ ਖਤਰਾ ਨਹੀਂ ਹੈ, ਸੁੰਨੀ ਇਸਲਾਮਿਕ ਬ੍ਰਦਰਹੁੱਡ ਔਰ ਤੁਰਕੀਏ ਔਰ ਸਾਊਦੀ ਅਰੇਬੀਆ ਇਹ ਵੀ ਇੱਕ ਬਲੌਕ ਬਣ ਰਿਹਾ ਹੈ। ਇੰਡੀਆ ਦੇ ਨਾਲ ਜਿਹੜੀ ਪ੍ਰੋਕਸੀਮਿਟੀ ਬਾਰਡਰ ਵਾਈਜ਼ ਵੀ ਇਹ ਵੀ ਗੱਲ ਕਦੇ ਨਹੀਂ ਭੁੱਲਦੀ ਹੈ ਵੀ ਇੰਡੀਆ ਨੇ ਐਨ ਮੌਕੇ ਤੇ ਬਿਟਰੇ ਕਰਕੇ, ਹਾਲਾਂਕਿ ਈਰਾਨ ਦਾ ਕੁਝ ਮੁੱਦਿਆਂ ਦੇ ਉੱਤੇ ਪਾਕਿਸਤਾਨ ਨਾਲੋਂ ਵੀ ਜ਼ਿਆਦਾ ਜਿਹੜੀ ਹੈ ਇੰਡੀਆ ਦੇ ਨਾਲ ਸਾਂਝਾ ਸੀ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84। TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਡਾਕਟਰ ਸਾਹਿਬ ਇਹ ਹੈ ਕਿ ਜਿਹੜਾ ਮਤਲਬ ਹੁਣ ਪਾਕਿਸਤਾਨ ਦੇ ਵਿੱਚ ਡਾਇਲੋਗ ਜਿਹੜਾ ਆ ਉਹ ਸ਼ੁਰੂ ਹੋ ਰਿਹਾ ਆ। ਕਾਫੀ ਪੋਸੀਬਿਲਿਟੀ ਅਮਰੀਕਨ ਐਟੀਟਿਊਡ ਤੋਂ ਵੀ ਅੱਜ ਇਜ਼ਰਾਈਲ ਨੇ ਵੀ ਜਿਹੜੀ ਲੈਬਨਾਨ ਦੇ ਨਾਲ ਗੱਲਬਾਤ ਜਿਹੜੀ ਆ ਉਹਦੀ ਤਸਦੀਕ ਕੀਤੀ ਹੈ ਨੇਤਨਯਾਹੂ ਨੇ ਕਿ ਉਹ ਅਮਰੀਕਾ ਦੇ ਵਿੱਚ ਜਿਹੜਾ ਪੀਸ ਡਾਇਲੋਗ ਸ਼ੁਰੂ ਕਰਨ ਜਾ ਰਹੇ ਆ। ਤਾਂ ਇਹ ਲੱਗ ਰਿਹਾ ਹੈ ਕਿ ਇੱਕ ਬੜੇ ਹਮਲੇ ਤੋਂ ਬਾਅਦ, ਇੱਕ ਬੜੀ ਹਿਲਜੁਲ ਤੋਂ ਬਾਅਦ, ਜਿਵੇਂ ਅਸੀਂ ਗਾਜ਼ਾ 'ਚ ਦੇਖਿਆ ਸੈਟਲਮੈਂਟ ਹੋਈ ਆ, ਤੇ ਉਸੇ ਤਰੀਕੇ ਦੀ ਸੈਟਲਮੈਂਟ ਕੋਈ ਜਿਹੜੀ ਭਾਵੇਂ ਉਹ ਬੜੇ ਮੋਟੇ ਟਕਰਾਅ ਚੱਲਦੇ ਰਹਿਣ ਪਰ ਉਹ ਹੋਣ ਦੀ ਪੋਸੀਬਿਲਿਟੀ ਆ। ਤੇ ਜੇ ਇਹ ਹੋ ਜਾਂਦੀ ਆ, ਖਾਸ ਤੌਰ ਤੇ ਇਰਾਨ ਅਤੇ ਅਮਰੀਕਾ ਦੇ ਦਰਮਿਆਨ ਜਿਹੜੀ ਪਾਕਿਸਤਾਨ ਦੇ ਵਿੱਚ ਗੱਲਬਾਤ ਕਾਮਯਾਬ ਰਹਿੰਦੀ ਆ, ਤਾਂ ਉਹਦੇ ਵਿੱਚੋਂ ਤੁਸੀਂ ਜਿਹੜਾ ਇਹ ਮਿਡਲ ਈਸਟ ਦਾ ਸਾਰਾ ਖਿੱਤਾ ਆ ਉਹਦੇ ਵਿੱਚ ਕਿਹੋ ਜਿਹੀਆਂ ਤਬਦੀਲੀਆਂ ਦੇਖ ਰਹੇ ਹੋ, ਤੇ ਉਸ ਦੇ ਨਾਲ ਪੰਜਾਬ ਦੇ ਉੱਤੇ ਜਾਂ ਪੂਰੇ ਅਸੀਂ ਕਹਿ ਸਕਦੇ ਹਾਂ ਕਿ ਏਸ਼ੀਆ ਦੇ ਉੱਤੇ ਉਹਦੇ ਕਿਹੋ ਜਿਹੇ ਅਸਰ ਪੈ ਸਕਦੇ ਆ, ਤੇ ਭਾਰਤ ਪਾਕਿਸਤਾਨ ਦੀ ਸਥਿਤੀ ਬਾਰੇ ਵੀ ਜੇ ਤੁਸੀਂ ਥੋੜਾ ਜਿਹਾ ਦੱਸ ਸਕੋ ਜੇ ਇਹ ਗੱਲਬਾਤ ਸਿਰੇ ਚੜ ਜਾਂਦੀ। ਦੇਖੋ ਜਿਹਨੂੰ ਕਹਿੰਦੇ ਨੇ ਕਿ ਵੀ ਹੋਪਿੰਗ ਅਗੇਂਸਟ ਹੋਪ ਇਜ਼ ਦਾ ਫੋਲੀ ਆਫ ਹਿਊਮਨ ਨੇਚਰ, ਇਨਸਾਨੀ ਤਰਬੀਅਤ ਦਾ ਹਿੱਸਾ ਹੈ। ਅਸੀਂ ਆਸ ਦੇ, ਸਾਡੇ ਪੰਜਾਬੀ 'ਚ ਕਹਿੰਦੇ ਨੇ ਵੀ ਜਿਹੜਾ ਆਸ ਦੇ ਨਾਲ ਹੀ ਸੰਸਾਰ ਹੈ। ਪਰ ਮੈਨੂੰ ਲੱਗਦਾ ਵੀ ਇਹ ਅਜੇ ਬੜਾ ਟੀਡੀਐਸ ਕਿਸਮ ਦਾ ਡਾਇਲੌਗ ਹੋਏਗਾ, ਕਿਉਂਕਿ ਪਹਿਲਾ ਸਪੋਇਲਰ ਤਾਂ ਇਜ਼ਰਾਈਲ ਹੈ। ਅਸੀਂ ਉਹ ਦੇਖਿਆ ਵੀ ਲੈਬਨਾਨ ਤੇ ਅਟੈਕ ਕਰਕੇ ਔਰ ਫਿਰ ਖੁਦ ਵੀ ਕਿਹਾ ਜੀ ਲੈਬਨਾਨ ਹਿੱਸਾ ਨਹੀਂ ਸੀ ਫਾਇਰ ਵਾਲੀ ਐਗਰੀਮੈਂਟ ਦਾ 2 ਹਫ਼ਤੇ ਦਾ। ਇਹੀ ਗੱਲ ਫਿਰ ਮਿਸਟਰ ਵੈਂਸ ਨੇ ਵੀ ਦੁਹਰਾਈ। ਇਸੇ ਤਰ੍ਹਾਂ ਜਿਹੜੀ ਵਾਈਟ ਹਾਊਸ ਦੀ ਪ੍ਰੈਸ ਸੈਕਟਰੀ ਬੀਬੀ ਨੇ ਇਹ ਕਿਹਾ ਕਿ ਜੀ ਜਿਹੜਾ ਈਰਾਨ ਦਾ 10 ਨੁਕਤਿਆਂ ਵਾਲਾ ਉਹਨੂੰ ਤਾਂ ਅਸੀਂ ਡਸਟਬਿਨ 'ਚ ਸੁੱਟ ਦਿੱਤਾ ਹੈ, ਕਿਉਂਕਿ ਉਹ ਤਾਂ ਜਾਲੀ ਸੀ, ਸਾਨੂੰ ਕੋਈ ਹੋਰ ਦਿਖਾਇਆ ਗਿਆ ਸੀ। ਸੋ ਉਸ ਤੋਂ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਜਿਹੜਾ ਅਮਰੀਕਨ ਪੋਜੀਸ਼ਨ ਭਾਵੇਂ ਉਹ ਨੈਗੋਸ਼ੀਏਸ਼ਨ ਟੇਬਲ ਤੇ ਗਏ ਨੇ, ਪਰ ਇੱਕ ਅਜੇ ਵੀ ਉਹ ਲੌਬੀ ਜਿਹੜੀ ਟਕਰਾਅ ਨੂੰ ਜਾਰੀ ਰੱਖਣਾ ਚਾਹੁੰਦੀ ਆ ਉਹ ਮੌਜੂਦ ਹੈ। ਹਾਂ, ਜੇ ਪ੍ਰੈਜ਼ੀਡੈਂਟ ਟਰੰਪ ਔਰ ਇਹ ਜਿਹੜਾ ਈਵਨ ਅਸਥਾਈ 2 ਹਫ਼ਤੇ ਦਾ ਵੀ ਹੋਇਆ, ਇਹਦੇ 'ਚ ਇਜ਼ਰਾਈਲ ਨੂੰ ਪੁੱਛਿਆ ਨਹੀਂ ਗਿਆ, ਉਹਨੂੰ ਦੱਸਿਆ ਗਿਆ। ਸੋ ਜੋ ਇਹ ਤਾਂ ਠੀਕ ਹੈ ਵੀ ਉਹ ਡਿਫਾਈ ਨਹੀਂ ਕਰ ਸਕਦਾ, ਤੇ ਇਸੇ ਲਈ ਉਹਨੇ ਇਹ ਲੈਬਨਾਨ ਵਾਲੀ ਦਿਲਵਦੀ ਕੀਤੀ। ਹੁਣ ਜਦੋਂ ਉਹਦੇ ਤੇ ਇਹ ਦਬਾਅ ਬਣਾਇਆ ਗਿਆ ਕਿ ਵੀ ਬੰਦ ਕਰੋ, ਇਹ ਅਮਰੀਕਾ ਵੱਲੋਂ ਹੋਏਗਾ ਜ਼ਰੂਰ ਦਬਾਅ, ਤਾਂ ਉਹਨੇ ਕਿਹਾ ਜੀ ਅਸੀਂ ਹੁਣ ਜਿਹੜੀ ਹੈ ਲੈਬਨਾਨ ਦੀ ਗਵਰਨਮੈਂਟ ਨਾਲ ਸਿੱਧੀ ਗੱਲ ਕਰਾਂਗੇ, ਕਦੋਂ ਗੱਲ ਸ਼ੁਰੂ ਹੋਏਗੀ ਕਦੋਂ ਨਹੀਂ ਹੋਏਗੀ। ਸੋ ਕਿਉਂਕਿ ਪਾਕਿਸਤਾਨ ਤੋਂ ਇਜ਼ਰਾਈਲ ਵੀ ਵੇਰੀ ਹੈ ਕਾਫੀ।
ਪਾਕਿਸਤਾਨ ਇੱਕੋ ਇੱਕ ਨਿਊਕਲੀਅਰ ਪਾਵਰ ਹੈ। ਪਾਕਿਸਤਾਨ ਔਰ ਤੁਰਕੀਏ ਦਾ ਰਿਲੇਸ਼ਨਸ਼ਿਪ, ਔਰ ਇਹਦੇ 'ਚ ਵੀ ਵਿਚੋਲਗੀ 'ਚ ਤੁਰਕੀਏ ਨੂੰ ਵੀ ਇਜ਼ਰਾਈਲ ਨੇ ਪਿਛਲੇ ਦਿਨਾਂ 'ਚ ਆਪਣਾ ਐਨਮੀ, ਉਹਨਾਂ ਨੇ ਕਿਹਾ ਜੀ ਸਾਨੂੰ ਕੱਲਾ ਸ਼ੀਆ ਇਸਲਾਮ ਤੋਂ ਖਤਰਾ ਨਹੀਂ ਹੈ, ਸੁन्नी ਇਸਲਾमिक ਬ੍ਰਦਰਹੁੱਡ ਔਰ ਤੁਰਕੀਏ ਔਰ ਸਾਊਦੀ ਅਰੇਬੀਆ ਇਹ ਵੀ ਇੱਕ ਬਲੌਕ ਬਣ ਰਿਹਾ। ਸੋ ਮੈਂ ਸਮਝਦਾ ਵੀ ਇਹ ਬਹਿ ਜਾਣਾ ਟੇਬਲ ਤੇ ਇੱਕ ਇਸ ਵੇਲੇ ਵੱਡੀ ਪ੍ਰਾਪਤੀ ਹੈ। ਇਹਦੇ ਕਈ ਦੌਰ ਚੱਲਣਗੇ, ਲੈ ਦੇ ਹੋਏਗੀ, ਲੇਕਿਨ ਜਿਵੇਂ ਜੇ ਇਹਦੇ 'ਚ ਮੈਂ ਇਨ ਕਨਕਲੂਜਨ 'ਚ ਕਹਾਂ ਕਿ ਜੋ ਈਰਾਨ 20 ਫਰਵਰੀ 2026 ਨੂੰ ਸੀ, 40 ਦਿਨਾਂ ਬਾਅਦ ਅੱਜ ਈਰਾਨ ਜਿਸ ਟੇਬਲ ਤੇ ਬੈਠਾ ਹੈ, ਫਰਮ ਦਾ ਪੋਜੀਸ਼ਨ ਆਫ ਸਟਰੈਂਥ ਬੈਠਾ ਹੈ। ਜਿਹੜੇ ਆਬਜੈਕਟਿਵਸ ਅਮਰੀਕਾ ਜਾਂ ਇਜ਼ਰਾਈਲ ਦੇ ਸੀ ਉਹਨਾਂ 'ਚੋਂ ਕੋਈ ਵੀ ਫੁੱਲਫਿਲ ਨਹੀਂ ਹੋਇਆ। ਨਾ ਰਜੀਮ ਚੇਂਜ ਹੋਇਆ, ਨਾ ਐਨਰਿਚਡ ਯੂਰੇਨੀਅਮ ਇਹਨਾਂ ਦੇ ਕੋਲ ਆਇਆ, ਨਾ ਉਹਨਾਂ ਦਾ ਮਿਸਲ ਔਰ ਡਰੋਨ ਦਾ ਕੱਟ ਆਫ ਹੋਇਆ। ਰਾਦਰ ਕੰਟਰੇਰੀ ਟੂ ਦੈਟ ਤਬਾਹੀ ਤਾਂ ਕੀਤੀ ਉਹਨਾਂ ਨੇ, ਕਿੰਨੇ ਹਜ਼ਾਰ ਸਟ੍ਰਾਈਕ ਕੀਤੇ, ਕੀ ਕੀਤਾ, ਲੇਕਿਨ ਜਿਹੜਾ ਸਟ੍ਰੇਟ ਆਫ ਹਾਰਮੂਜ਼ ਦੇ ਉੱਤੇ ਜਿੱਥੇ ਪਹਿਲਾਂ ਇੰਟਰਨੈਸ਼ਨਲ ਲਾਅ ਦੇ ਥੱਲੇ ਫ੍ਰੀ ਜਿਹੜੀ ਹੈ ਉਹਦੇ 'ਚ ਵੋਇਜ ਸੀ, ਕੋਈ ਵੀ ਜਿਹੜਾ ਉਸ ਦੇ ਉੱਤੇ ਚਾਰਜਿੰਗ ਜਾਂ ਦੂਜੀ ਨਾਂ ਦੀ ਕੋਈ ਚੀਜ਼ ਨਹੀਂ ਸੀ, ਕਿਉਂਕਿ ਉਹ ਕੁਦਰਤੀ ਆਬਸ਼ਾਰ ਹੈ ਜਿਵੇਂ ਇਹਨਾਂ ਦਾ ਲਾਅ ਇੰਟਰਨੈਸ਼ਨਲ ਪਨਾਮਾ ਔਰ ਦੂਸਰੇ 'ਚ ਹੈ, ਕਿਉਂਕਿ ਉਹ ਮੁਲਕਾਂ ਨੇ ਬਣਾਏ ਹੋਏ ਨੇ, ਖਰਚ ਕੀਤੇ ਹੋਏ ਨੇ। ਪਰ ਹੁਣ ਈਰਾਨ ਉਸ ਦੇ ਉੱਤੇ ਬੈਠ ਗਿਆ ਔਰ ਆਲਰੇਡੀ ਜਿਹੜੀਆਂ ਰਿਪੋਰਟਸ ਨੇ ਕਿ ਵੀ ਉਹਨਾਂ ਨੇ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਕਾਫੀ ਆਮਦਨ ਕੀਤੀ ਹੈ, ਔਰ ਉਹ ਈਰਾਨ ਨੇ ਛੱਡਣੀ ਨਹੀਂ ਹੈ, ਕਿਉਂਕਿ ਉਹ ਉਹਦੇ ਕੋਲ ਇਕਨੋਮਿਕਲ ਮਾਈਟ ਵੀ ਹੈ ਔਰ ਉਸ ਨੂੰ ਉਸ ਖਿੱਤੇ ਦੇ ਵਿੱਚ ਜਿਹੜਾ ਉਹ ਡਿਫੈਂਸ ਮੁੱਦੇ ਤੋਂ ਵੀ ਜਿਹੜੀ ਹੈ ਉਹ ਅਪਰ ਹੈਂਡ ਦਿੰਦਾ। ਹੁਣ ਇਹਨਾਂ ਹਾਲਾਤਾਂ 'ਚ ਮੈਂ ਇਹ ਸਮਝਦਾ ਕਿ ਅਮਰੀਕਾ ਦੀ ਜਿਹੜੇ ਪਾਲਿਸੀ ਮੇਕਰ ਨੇ ਕਾਫੀ ਪ੍ਰੈਕਟੀਕਲ ਨੇ। ਹਾਲਾਂ ਕਈ ਵਾਰ ਕੁਛ, ਕਿਉਂਕਿ 250 ਸਾਲ ਦੀ ਸਾਰੀ ਹਿਸਟਰੀ ਹੈ, ਜਿਹੜਾ ਵਰ੍ਹਾ ਹੈ 1776 ਤੋਂ ਬਾਅਦ 250 ਸਾਲ ਆਜ਼ਾਦੀ ਦਿਨ ਵੀ ਔਰ ਆਰਮੀ ਪੈਰੇਡਸ ਔਰ ਦੂਸਰੇ ਤੀਸਰਾ। ਸੋ 250 ਸਾਲ 'ਚ ਕੋਈ ਸਭਿਅਤਾ ਬਹੁਤ ਮੈਚੁਰ ਨਹੀਂ ਹੁੰਦੀ, ਕਈ ਵਾਰ ਇਹ ਡਰੈਗ ਹੋ ਜਾਂਦੇ ਨੇ। ਪਰ ਇਹਨਾਂ ਦੇ ਲਈ ਯੂ ਟਰਨ ਮਾਰਨਾ ਜਾਂ ਉਸ ਪੋਜੀਸ਼ਨ ਤੋਂ ਇਲਾਵਾ ਵੱਖਰੀ ਪੋਜੀਸ਼ਨ ਲੈਣੀ, ਇਹ ਵੀ ਕੋਈ ਏਡਾ ਔਖਾ ਕੰਮ ਨਹੀਂ ਹੁੰਦਾ। ਮੈਨੂੰ ਲੱਗਦਾ ਹੈ ਕਿ ਹੁਣ ਜਿਵੇਂ ਜੇ ਪ੍ਰੈਜ਼ੀਡੈਂਟ ਟਰੰਪ ਨੇ ਇਸ ਵੇਨ 'ਚ ਕਿਹਾ ਕਿ ਜੀ ਠੀਕ ਹੈ, ਸਟੇਟ ਆਫ ਹਾਰਮੂਜ਼ 'ਚ ਅਸੀਂ ਵੀ ਵਿਲ ਬੀ ਅਰਾਊਂਡ, ਹੈਂਗਿੰਗ ਅਰਾਊਂਡ, ਵੀ ਕੈਨ ਸ਼ੇਅਰ ਦਾ ਮਨੀ, ਇਟਸ ਲੋਟ ਆਫ ਮਨੀ, ਦਿਸ ਦੈਟ। ਸੋ ਮੈਨੂੰ ਇਹ ਲੱਗਦਾ ਹੈ ਵੀ ਈਰਾਨ ਜਿਹੜਾ ਹੈ ਉਹ ਕੱਲਾ ਵੈਸਟਰਨ ਏਸ਼ੀਆ ਦੇ ਵਿੱਚ ਹੀ ਨਹੀਂ, ਓਵਰਆਲ ਜੇ ਯੂਰੋ ਏਸ਼ੀਆ ਕਹੀਏ, ਕਿਉਂਕਿ ਈਰਾਨ ਦੇ ਰਸ਼ੀਆ ਨਾਲ ਵੀ ਸਬੰਧ ਬਿਟਰ ਐਂਡ ਸਾਬਰ ਰਹੇ ਨੇ, ਕਿਉਂਕਿ ਜਦੋਂ ਆਇਤੁੱਲਾ ਖਮੀਨੀ ਨੇ 1979 'ਚ ਇਹ ਕਿਹਾ ਸੀ ਅਮਰੀਕਾ ਨੂੰ ਵੱਡਾ ਸ਼ੈਤਾਨ ਤੇ ਸੋਵੀਅਤ ਯੂਨੀਅਨ ਸੀ ਉਸ ਵੇਲੇ ਉਹਨੂੰ ਛੋਟਾ ਸ਼ੈਤਾਨ। ਲੇਕਿਨ ਈਰਾਨ ਨੇ ਆਪਣੇ ਬਲਬੂਤੇ ਦੇ ਉੱਤੇ, ਜੇ ਉਹਨਾਂ ਨੇ 47 ਸਾਲ ਸਰਵਾਈਵ ਕੀਤੇ ਨੇ ਇਕਨੋਮਿਕਲ ਸੈਂਕਸ਼ਨਸ ਨੂੰ ਲੈ ਕੇ ਵੀ, ਇੱਕ ਨੇਸ਼ਨ ਦੇ ਤੌਰ ਦੇ ਉੱਤੇ ਉਹਨਾਂ ਦੀ ਇੱਕ ਆਪਣੀ ਹੋਂਦ ਹੈ, ਤੇ ਮੌਜੂਦਾ ਕ੍ਰਾਈਸਿਸ ਦੇ ਵਿੱਚ ਉਹਨਾਂ ਦੀ ਪਾਵਰ ਦਾ ਵਧਣਾ ਉਹਨਾਂ ਨੂੰ ਗਲੋਬਲ ਸਟੇਜ ਤੇ ਲਿਆਂਦਾ ਹੈ। ਔਰ ਜੇ ਮੈਂ ਇਹ ਕਹਾਂ ਕਿ ਵੀ ਈਰਾਨ ਆਉਣ ਵਾਲੀਆਂ ਜਿਹੜੀਆਂ 4-5 ਪਾਵਰਸ ਨੇ ਉਹਨਾਂ ਦਾ ਹਿੱਸਾ ਹੋਏਗਾ ਤੇ ਕੋਈ ਹੱਥਕਥਰੀ ਨਹੀਂ ਹੋਏਗੀ। ਸੋ ਉਸ ਲਿਹਾਜ਼ ਦੇ ਨਾਲ ਇੰਡੀਆ ਦੇ ਨਾਲ ਜਿਹੜੀ ਪ੍ਰੋਕਸੀਮਿਟੀ ਬਾਰਡਰ ਵਾਈਜ਼ ਵੀ, ਇਹ ਵੀ ਗੱਲ ਕਦੇ ਨਹੀਂ ਭੁੱਲਦੀ ਹੈ ਵੀ ਇੰਡੀਆ ਨੇ ਐਨ ਮੌਕੇ ਤੇ ਬਿਟਰੇ ਕਰਕੇ, ਹਾਲਾਂ ਈਰਾਨ ਦਾ ਕੁਝ ਮੁੱਦਿਆਂ ਦੇ ਉੱਤੇ ਪਾਕਿਸਤਾਨ ਨਾਲੋਂ ਵੀ ਜ਼ਿਆਦਾ ਜਿਹੜੀ ਹੈ ਇੰਡੀਆ ਦੇ ਨਾਲ ਸਾਂਝਾ ਸੀ। ਕੁਲਭੂਸ਼ਣ ਯਾਦਵ ਜਿਹੜਾ ਉੱਥੋਂ ਈਰਾਨ ਰਾਹੀਂ ਵੜਿਆ, ਬਲੋਚਾਂ ਦੇ ਮੁੱਦੇ ਦੇ ਉੱਤੇ ਵੀ ਪਾਕਿਸਤਾਨ ਔਰ ਈਰਾਨ ਦਾ ਇੱਕ ਸਟੇਜ ਤੇ ਮਿਸਲ ਐਕਸਚੇਂਜ ਵੀ ਹੋਇਆ ਆਪਸ ਦੇ ਵਿੱਚ, ਫਾਇਰ ਉਹਨਾਂ ਨੇ ਕੀਤੀ, ਇਹਨਾਂ ਨੇ ਕੀਤੀ। ਔਰ UN ਲੈਵਲ ਦੇ ਉੱਤੇ ਵੀ ਜਿਹੜਾ ਈਰਾਨ ਦਾ ਮੋਰ ਵੋਟਿੰਗ ਪੈਟਰਨ ਟੂਵਰਡਸ ਇੰਡੀਆ ਰਿਹਾ। ਕਸ਼ਮੀਰ ਦੇ ਮੁੱਦੇ ਉੱਤੇ ਵੀ ਦਿੱਲੀ ਡੈਲੀ ਕਈ ਵਾਰੀ ਈਰਾਨ ਕਰਦਾ ਰਿਹਾ। ਸੋ ਸਾਨੂੰ ਇਹ ਕੋਈ ਬਹੁਤੀ ਆਸ ਨਹੀਂ ਹੈ ਕਿ ਵੀ ਅਸੀਂ ਕੋਈ ਡਾਇਰੈਕਟ ਆਉਣ ਵਾਲੇ ਪੀਰੀਅਡ ਦੇ ਵਿੱਚ ਕੋਈ ਕਿਸੇ ਅਲਾਇੰਸ ਦੀ ਤਵੱਕੋ ਕਰਦੇ ਹਾਂ। ਪਰ ਮੈਨੂੰ ਇਹ ਲੱਗਦਾ ਹੈ ਵੀ ਅਮਰੀਕਾ ਦੀ ਜਿਹੜੀ ਹੈ ਉਹ ਪੈਟਰਨਸ਼ਿਪ ਦੇ ਥੱਲੇ ਹੀ ਅਲਟੀਮੇਟਲੀ ਈਰਾਨ ਦੇ ਨਾਲ ਅਮਰੀਕਾ ਦੇ ਸਬੰਧ, ਅਮਰੀਕਾ ਕਬੂਲ ਕਰੇਗਾ ਨਾ ਕਿ ਭਾਈ ਜੋ ਫਾਰਮ ਹੈ ਉਹਦੇ ਥੱਲੇ ਇਹਨਾਂ ਦੇ ਰਿਲੇਸ਼ਨਸ ਵੀ ਬਿਲਟ ਹੋਣਗੇ, ਈਰਾਨ ਦੀ ਅਹਿਮੀਅਤ ਵਧੇਗੀ, ਚਾਈਨਾ ਦੇ ਨਾਲ ਵੀ ਉਹਦੀ ਰਿਲੇਸ਼ਨਸ਼ਿਪ ਜਿਹੜੀ ਹੈ ਉਹ ਆਲਰੇਡੀ, ਹਾਲਾਂ ਅੱਜ ਚਾਈਨਾ ਨੇ ਕਿਹਾ ਕਿ ਜੀ ਅਸੀਂ ਬਿਲਕੁਲ ਕੋਈ ਮਦਦ ਨਹੀਂ ਕੀਤੀ ਹੈ ਜੋ ਸਾਡੇ ਤੇ ਚਾਰਜ ਲੱਗ ਰਿਹਾ ਜਾਂ ਇਹ ਉਹ। ਸੋ ਸਿੱਖ ਫੈਕਟਰ ਜਿਵੇਂ ਅਸੀਂ ਸਮਝਦੇ ਹਾਂ ਵੀ ਇੰਡੀਆ ਦਾ ਆਰਟੀਫਿਸ਼ੀਅਲ ਯੂਨੀਅਨ ਵਾਲਾ ਪਾਰਟ ਜਿਉਂ-ਜਿਉਂ ਸਾਹਮਣੇ ਆ ਰਿਹਾ ਹੈ, ਅਸੀਂ ਪਿਛਲੇ ਦਿਨਾਂ ਦੇ ਵਿੱਚ ਜੈਨ ਜ਼ੀ ਦੇ ਥੱਲੇ ਜਿਹੜੀਆਂ ਤਬਦੀਲੀਆਂ ਦੇਖੀਆਂ, ਉਹ ਬੰਗਲਾਦੇਸ਼ ਹੋਏ ਜਾਂ ਨੇਪਾਲ ਹੋਏ,
ਉਹ ਜ਼ਾਹਰ ਹੈ ਇੰਡੀਅਨ ਹੈਜੇਮਨੀ ਤੋਂ ਨਿਕਲਣ ਦੀ ਲਾਈਨ ਹੈ। ਔਰ ਵਿਦਨ ਕੰਟਰੀ ਵੀ ਜਿਹੜਾ ਜਿਸ ਕਿਸਮ ਦਾ ਪੋਲਰਾਈਜ਼ਡ ਸੁਸਾਇਟੀ ਇਹਨਾਂ ਨੇ ਹਿੰਦੂਤਵੀਆਂ ਨੇ ਕ੍ਰੀਏਟ ਕਰ ਦਿੱਤੀ ਹੈ, ਇਹ ਠੀਕ ਹੈ ਵੀ ਵੱਡੇ ਮੁਲਕਾਂ ਦੇ ਵਿੱਚ ਜਦੋਂ ਤਬਦੀਲੀ ਹੁੰਦੀ ਹੈ ਤੇ ਇਨਰ ਕਲੈਪਸ ਹੁੰਦਾ। ਸੋ ਅਸੀਂ ਇਹ ਹੋਪ ਕਰਦੇ ਹਾਂ ਕਿ ਉਸ ਸਾਰੇ ਪੀਰੀਅਡ ਦੇ ਵਿੱਚ ਸਿੱਖ ਫੈਕਟਰ ਜਿਹੜਾ ਆਲਰੇਡੀ ਅਸੀਂ ਬਾਰਡਰ ਦੇ ਉੱਤੇ 600 ਕਿਲੋਮੀਟਰ ਵਾਹਗਾ ਤੋਂ ਹੁਸੈਨੀਵਾਲਾ ਤੱਕ ਬੈਠੇ ਹੋਏ ਹੈ, ਇੰਟਰਨੈਸ਼ਨਲ ਸਾਡੀ ਆਪਣੀ ਅਹਿਮੀਅਤ ਹੈ। ਔਰ ਡਾਇਸਪੋਰਾ ਦੇ ਵਿੱਚ ਵੀ ਜਿਹੜਾ ਸਾਡਾ ਸਭ ਦੇ ਨਾਲ ਇੰਟਰੈਕਸ਼ਨ ਹੈ, ਉਹ ਆਪਣੇ ਆਪ ਦੇ ਵਿੱਚ ਆਉਣ ਵਾਲੇ ਪੀਰੀਅਡ 'ਚ ਸਾਨੂੰ ਹੋਰ ਵੀ ਪਜ਼ੀਰਾਈ ਦੇਗਾ, ਹੋਰ ਵੀ ਜਿਹੜਾ ਸਿੱਖ ਫੈਕਟਰ ਦੀ ਅਹਿਮੀਅਤ ਜਿਹੜੀ ਹੈ ਉਹ ਇਹਨਾਂ ਤਾਕਤਾਂ ਨੂੰ ਸਮਝ ਆਏਗੀ। ਬਿਲਕੁਲ ਡਾਕਟਰ ਸਾਹਿਬ, ਇੱਕ ਮੈਂ ਹੋਰ ਇਹਦੇ 'ਚ ਫੈਕਟਰ ਮਤਲਬ ਤੁਹਾਡੀ ਗੱਲਬਾਤ 'ਚ ਨਿਕਲਿਆ ਕਿ ਮਤਲਬ ਇਹ ਨਹੀਂ ਲੱਗ ਰਿਹਾ ਕਿ ਜਿਹੜਾ ਇਹ ਸਾਰਾ ਖਿੱਤਾ ਆ ਜਿੱਥੇ ਚਾਈਨਾ ਇੱਕ ਵੱਡੀ ਤਾਕਤ ਦੇ ਵਜੋਂ ਉੱਭਰ ਕੇ ਸਾਹਮਣੇ ਆਇਆ ਸੀ, ਜਿਹਦੇ ਵਿੱਚ ਇੰਡੀਆ ਜਿਹੜਾ ਉਹ ਐਸਪੀਰੇਸ਼ਨ ਰੱਖ ਰਿਹਾ ਸੀ ਕਿ ਮੈਂ ਵਿਸ਼ਵ ਗੁਰੂ ਬਣਨ ਦੀ ਉਹਦੀ ਐਸਪੀਰੇਸ਼ਨ ਸੀ, ਪਰ ਉਹਦੇ 'ਚ ਹੁਣ ਪਾਕਿਸਤਾਨ ਦਾ ਵੱਡੀ ਤਾਕਤ ਵਜੋਂ ਉੱਭਰਨ ਤੇ ਨਾਲ ਚਾਈਨਾ ਆਲਰੇਡੀ ਇੱਥੇ ਵੱਡੀ ਤਾਕਤ ਆ, ਤੇ ਉਹਦੇ 'ਚ ਹੁਣ ਇਰਾਨ ਵੀ ਜੇ ਇੱਕ ਹੋਰ ਨਵੀਂ ਵੱਡੀ ਤਾਕਤ ਜਿਹੜੀ ਆ ਉਹ ਖੜੀ ਹੋ ਜਾਂਦੀ ਆ, ਤਾਂ ਮੈਨੂੰ ਲੱਗਦਾ ਕਿ ਇਹ ਏਦਾਂ ਦਾ ਨਹੀਂ ਬਣ ਰਿਹਾ ਕਿ ਅਖਾੜਾ ਛੋਟਾ ਆ ਤੇ ਉਹਦੇ ਪ੍ਰਵਾਨ ਕਈ ਹੋ ਗਏ ਆ, ਵੀ ਇਹ ਪਹਿਲਾਂ ਇਹਨਾਂ ਦਾ ਆਪਸ ਦੇ ਵਿੱਚ ਜਿਹੜਾ ਇੱਥੇ ਹੀ ਮਤਲਬ ਕਾਫੀ ਜਿਹੜੀ ਆ ਕਲੈਸ਼ਿਸ ਹੋਣ ਦੀਆਂ ਸੰਭਾਵਨਾਵਾਂ ਤੁਹਾਨੂੰ ਲੱਗਦਾ ਕਿ ਪੈਦਾ ਹੋ ਸਕਦੀਆਂ ਨੇ। ਦੇਖੋ, ਤੁਸੀਂ ਬੜਾ ਅਹਿਮ ਨੁਕਤਾ ਸਾਹਮਣੇ ਲਿਆਂਦਾ। ਔਰ ਕੱਲ ਦੀ ਵਿਚਾਰ ਚਰਚਾ 'ਚ ਵੀ ਮੈਂ ਇਹ ਸੱਚੋ ਸੱਚ ਪ੍ਰੋਗਰਾਮ 'ਚ ਕਿਹਾ ਸੀ ਕਿ ਇੱਕ ਜ਼ਮਾਨਾ ਸੀ ਅਸੀਂ ਸੁਣਦੇ ਹੁੰਦੇ ਸੀ ਕਿ ਨਾਰਵੇ ਨੇ ਫਲਾਣਾ ਟਰੂਸ ਕਰਵਾਇਆ, ਨਾਰਵੇ ਨੇ ਔਸਲੋ ਅਕੋਰਡ ਕੀਤਾ ਔਰ ਉਹਦੇ ਥੱਲੇ ਫਲਸਤੀਨੀ ਔਰ ਦੂਜਿਆਂ ਸਮਝੌਤਾ ਹੋਇਆ। ਫਿਰ ਪਿਛਲੇ 8-10 ਸਾਲ ਦੇ ਵਿੱਚ ਛੋਟਾ ਜਿਹਾ ਮੁਲਕ ਕਤਰ, ਉਹਨੇ ਕਿੰਨਿਆਂ ਨੂੰ ਈਵਨ ਤਾਲਿਬਾਨ ਦੇ ਨਾਲ ਅਮਰੀਕਾ ਦੀ ਜਿਹੜੀ ਨੈਗੋਸ਼ੀਏਸ਼ਨ ਹੈ ਉਹ ਭਾਵੇਂ ਪਾਕਿਸਤਾਨ ਰਾਹੀਂ ਇਨੀਸ਼ੀਏਟ ਵੀ ਹੋਈ, ਬੈਕ ਦੇ ਉੱਤੇ ਪਾਕਿਸਤਾਨ ਸੀ, ਉਹਨਾਂ ਨੂੰ ਜਿਹੜਾ ਟਾਕਿੰਗ ਟੇਬਲ ਦੇ ਉੱਤੇ ਪਾਕਿਸਤਾਨ ਲੈ ਕੇ ਆਇਆ ਤਾਲਿਬਾਨ ਨੂੰ, ਪਰ ਉਹ ਦੋਹਾ ਦੇ ਵਿੱਚ ਉਹਨਾਂ ਦਾ ਦਫ਼ਤਰ ਖੁਲਾਇਆ ਗਿਆ ਤਾਲਿਬਾਨ ਦਾ ਔਰ ਫਾਈਨਲੀ ਉਹ ਸਮਝੌਤਾ ਸਿਰੇ ਚੜ੍ਹਿਆ। ਸੋ ਪਾਕਿਸਤਾਨ ਦਾ ਇਸ ਸਟੇਜ ਦੇ ਉੱਤੇ ਜਦੋਂ ਕਿ ਇਸ ਪਾਸੇ ਕੋਈ ਵੀ ਪੇਸ਼ਕਦਮੀ ਕਰਨ ਨੂੰ ਤਿਆਰ ਨਹੀਂ ਸੀ, ਇਹ ਛੋਟੀ ਪ੍ਰਾਪਤੀ ਨਹੀਂ ਹੈ ਪਾਕਿਸਤਾਨ ਦਾ। ਇਹ ਜਿਹੜੇ ਜਦੋਂ ਮੈਂ ਨਾਰਵੇ ਜਾਂ ਕਤਰ ਦੀ ਗੱਲ ਕੀਤੀ ਹੈ ਤਾਂ ਛੋਟੇ ਛੋਟੇ ਨਾਨ ਨਿਊਕਲੀਅਰ ਜਾਂ ਆਲਮੋਸਟ ਨਾਨ ਮਿਲਿਟਰਾਈਜ਼ਡ ਮੁਲਕ ਸੀ। ਪਾਕਿਸਤਾਨ ਤਾਂ ਇੱਕ ਆਲਰੇਡੀ ਉਹਨੇ ਆਪਣਾ ਜਲਵਾ ਭਾਰਤ ਦੇ ਨਾਲ 4 ਰੋਜ਼ਾ ਜੰਗ ਦੇ ਵਿੱਚ ਵੀ ਦਿਖਾਇਆ ਹੋਇਆ ਹੈ, ਓਨਲੀ ਨਿਊਕਲੀਅਰ ਪਾਵਰ ਹੈ ਉਸ ਖਿੱਤੇ ਦੇ ਵਿੱਚ। ਔਰ ਇਸ ਦੇ ਨਾਲ ਪਾਕਿਸਤਾਨ ਦਾ ਕੱਦ ਤਾਂ ਵਧਿਆ ਹੀ ਵਧਿਆ। ਔਰ ਈਰਾਨ ਨੇ ਜਿਵੇਂ ਆਪਣੀ ਡਿਫਾਈਂਸ ਦਿੱਤੀ, ਰੈਜ਼ਿਸਟ ਕੀਤਾ ਹੈ, ਈਰਾਨ ਦਾ ਜਿੱਤ ਜਾਂ ਹਾਰ ਉਹਦਾ ਸਰਵਾਈਵ ਕਰ ਜਾਣਾ ਹੀ ਉਹਦੀ ਜਿੱਤ ਹੈ। ਔਰ ਇਹਨਾਂ ਹਾਲਾਤਾਂ ਦੇ ਵਿੱਚ ਕਿਉਂਕਿ ਭਾਰਤ ਨੇ ਸਿੱਖ ਫੈਕਟਰ ਨੂੰ ਗਵਾ ਲਿਆ ਹੋਇਆ ਜੋ ਕਰਤੂਤਾਂ ਇਹਨਾਂ ਨੇ ਕੀਤੀਆਂ ਨੇ, ਸੋ ਮੈਂ ਸਮਝਦਾ ਵੀ ਇਹ ਜਿਹੜੀਆਂ ਪਾਵਰਸ, ਔਰ ਜੇ ਇਹ ਕਹਿਣਾ ਹੋਏ ਕਿ ਸੋ ਕਾਲਡ ਆਪਰੇਸ਼ਨ ਸੰਦੂਰ ਜਿਹੜਾ ਇਹਨਾਂ ਨੇ ਨਾਂ ਦਿੱਤਾ ਸੀ, ਉਹਦੇ 'ਚ ਵੀ ਸਿੱਖ ਫੈਕਟਰ ਅਹਿਮੀਅਤ ਦੇ ਨਾਲ ਅੱਗੇ ਆਇਆ। ਅੱਜ ਪਾਕਿਸਤਾਨ ਦੇ ਵਿੱਚ ਜਿੰਨਾ ਸਿੱਖਾਂ ਦੇ ਲਈ ਪਿਆਰ ਹੈ ਜਾਂ ਖਾਸ ਤੌਰ ਤੇ ਸਿੱਖਾਂ ਦੀ ਅਹਿਮੀਅਤ ਔਰ ਖਾਲਿਸਤਾਨ ਪ੍ਰਤੀ ਜਾਗਰੂਕਤਾ ਹੈ, ਉਹ ਪਹਿਲਾਂ ਕਦੇ ਵੀ ਨਹੀਂ ਸੀ ਹੋਈ, ਕਿਉਂਕਿ ਇਹ ਅਲਟੀਮੇਟਲੀ ਦੁਨੀਆ ਮੰਨਦੀ ਜ਼ੋਰਾਂ ਨੂੰ, ਕੋਈ ਪੁੱਛੇ ਨਾ ਕਮਜ਼ੋਰਾਂ ਨੂੰ। ਤਾਕਤਵਰ ਡਿਫਾਇੰਟ ਲੋਕ, ਉਹਨਾਂ ਦੀ ਕਦਰ ਵੀ ਹੁੰਦੀ ਹੈ। ਔਰ ਮੈਨੂੰ ਇਹ ਲੱਗਦਾ ਕਿ ਤੁਸੀਂ ਠੀਕ ਕਿਹਾ ਵੀ ਅਖਾੜਾ ਛੋਟਾ ਭਲਵਾਨ ਵੱਡੇ ਵੱਡੇ ਉੱਭਰਨਗੇ, ਪਰ ਉਹਨਾਂ ਦੇ ਵਿੱਚ ਸਿੱਖ ਭਲਵਾਨੀ ਵੀ ਜਿਹੜਾ ਹੈ ਉਹ ਆਪਣੇ ਜ਼ੋਰ ਦਿਖਾਏਗੀ, ਇਹਦੇ ਬਾਰੇ ਕੋਈ ਸ਼ੱਕ ਸ਼ੁਬਾ ਨਹੀਂ ਹੋਣਾ ਚਾਹੀਦਾ। ਬਿਲਕੁਲ ਡਾਕਟਰ ਸਾਹਿਬ, ਅਸੀਂ ਇਹ ਦੇਖ ਰਹੇ ਹਾਂ ਕਿ ਜਿਹੜੇ ਤਾਕਤ ਦੇ ਸਮੀਕਰਨ ਨੇ ਉਹ ਬੜੀ ਤੇਜ਼ੀ ਦੇ ਨਾਲ ਬਦਲ ਰਹੇ ਆ, ਤੇ ਇਹ ਸਾਰੇ ਦੇ ਵਿੱਚੋਂ ਮਤਲਬ ਜੇ ਸਿੱਖ ਨੁਕਤਾ ਨਿਗਾਹ ਨੂੰ ਅੱਜ ਅਸੀਂ ਡਿਸਕਸ ਕੀਤਾ ਹੈ, ਤਾਂ ਅਸੀਂ ਇਹ ਵੀ ਦੇਖ ਰਹੇ ਹਾਂ ਕਿ ਜਿਹੜੀ ਚੰਗੀ ਗੱਲ ਆ ਕਿ ਸਿੱਖ ਕੌਮ ਦੇ ਤੌਰ ਦੇ ਉੱਤੇ ਬਹੁਤ ਜ਼ਿਆਦਾ ਸਿੱਖਾਂ ਦੀ ਇੰਗੇਜਮੈਂਟ ਨਜ਼ਰ ਆ ਰਹੀ ਹੈ ਕੌਮਾਂਤਰੀ ਮਸਲਿਆਂ ਤੇ, ਜਿਹੜੀ ਕਿ ਹੋਰ ਕੌਮਾਂ ਜਾਂ ਭਾਈਚਾਰਿਆਂ ਦੀ ਉਨੀ ਹਜੇ ਨਹੀਂ ਨਜ਼ਰ ਆਉਂਦੀ। ਤੇ ਦੁਨੀਆ ਦੇ ਵਿੱਚ ਵੀ ਸਿੱਖਾਂ ਨੂੰ ਇੱਕ ਧਿਰ ਦੇ ਵਜੋਂ ਜਿਹੜੀਆਂ ਤਾਕਤਾਂ ਨੇ ਉਹ ਤਸਲੀਮ ਕਰ ਰਹੀਆਂ ਨੇ। ਉਹ ਇਹ ਨਹੀਂ ਦੇਖ ਰਹੀਆਂ ਕਿ ਉੱਥੇ ਬਾਦਲ ਦਲ ਦਾ ਜਥੇਦਾਰ ਆ ਜਾਂ ਉੱਥੇ ਕਿਹੜੀ ਧਿਰ ਦਾ ਜਿਹੜਾ ਆ ਉਹ ਕੋਈ ਵੀ ਬੰਦਾ ਜਾਂ ਨੁਮਾਇੰਦਾ ਬੈਠਾ ਆ।